ਨਵੇਂ ਸ਼ਹਿਰ ਦੇ ਮੁੰਡ ਸਾਡਾ ਪਿੰਡ ਸੀ ਚੁਹਾਲਾ। ਚੁਹਾਲਾ। ਹਾਂਜੀ ਬੜਾ ਅੱਛਾ, ਵੱਡਾ ਅੱਛਾ। ਪਿੰਡ ਇਸ ਤਰ੍ਹਾਂ ਹੀ ਗੱਲ ਹੈ, ਸੀ। ਬਿਲਕੁਲ। 4 ਨੰਬਰਦਾਰ ਸਨ। 4 ਪੱਤੀਆਂ ਸਨ, 4 ਨੰਬਰਦਾਰ ਸਨ। ਹਾਂਜੀ, ਠੀਕ, ਪਿੰਡ ਚੁਹਾਲਾ। ਹਾਂ ਅਸੀਂ ਅੱਧ ਦੇ ਮਾਲਕ ਸਾਂ। ਅੱਛਾ, ਤੁਸੀਂ ਢੀਂਡੇ। ਆਤੀ ਸੋ ਪਿੰਡ ਦੇ ਟਿੰਡੇ। ਢੀਂਡੇ। ਹਾਂਜੀ ਢੀਂਡੇ ਗੁੱਜਰ। ਹਾਂਜੀ। ਵਾਹ ਜੀ ਵਾਹ, ਹਾਂਜੀ ਹਾਂਜੀ ਪਤਾ ਬਾਬਾ। ਠੀਕ ਹੈ, ਹੋਰ ਕਿਹੜੀ ਕਿਹੜੀ ਗੋਤਾਂ ਦੇ ਉੱਥੇ ਦਾ ਗੁੱਜਰ ਰਾਜ ਹੋਰ ਬੈਠੇ ਸੀ? ਮੈਸੀ ਮੈਸੀ ਗੁੱਜਰ ਹੋ ਇੱਕ, ਗਏ। ਹਾਂ, ਇੱਕ ਫਾਂਬੜੇ ਫਾਂਬੜੇ। ਇੱਕ ਵੰਡ ਸੀ, ਅੱਛਾ। ਉਹ ਵੀ ਸੀ। ਔਰ ਦੂਸਰੇ ਕਿਹੜੇ, ਤੀਸਰੀ ਕਿਹੜੀ ਦੱਸੀ ਜੇ? ਫਾਂਬੜੇ ਹਾਂ। ਮੈਸੀ ਹਾਂ। ਟਿੰਡੇ ਢੀਂਡੇ, ਤੇ ਪਲੋਟ। ਪਲੋਟ। ਅੱਛਾ, ਪਲੋਟ ਗੁੱਜਰ। ਪਲੋਟਾਂ ਦੇ ਘਰ ਸਨ ਕੋਈ 4-5। ਅਕਸਰੀਅਤ ਢੀਂਡੇ ਗੁੱਜਰਾਂ ਦੀ ਸੀ। ਹਾਂਜੀ ਹਾਂਜੀ। ਠੀਕ। ਹਾਂ ਉਹ ਆਦੇ ਨਾ ਭਲਕੇ ਟੁੱਟ ਜਾਣਾ ਪੈ ਆ ਕਰਨੀ ਪੈ ਹਾਂ, ਅਸੀਂ ਤੇ ਇੱਥੇ ਰਹਿਣਾ ਹੀ ਨਹੀਂ। ਰਹਿਣਾ ਹੀ ਨਹੀਂ ਆ ਭਲਕੇ ਟੁੱਟ ਜਾਣਾ। ਉਹ ਭਲਕ ਆਇਆ ਹੀ ਨਹੀਂ। 75 ਸਾਲ ਬੀਤ ਗਏ। ਹਾਂਜੀ ਹਾਂਜੀ। ਉਹ ਰਲੇ ਖੱਤਰੀ ਦਾ ਹੀ ਮਕਾਨ, ਚਾਰ ਜਿਹੜਾ ਸੀ ਸਾਡੇ ਰਲੇ ਖੱਤਰੀ ਦਾ ਮਕਾਨ ਸੀ ਉਹ। ਚਾੜ ਬਾਜਵਾ ਚਾਰ ਬਾਜਵਾ ਤੋਂ ਜਿਹੜਾ ਮਕਾਨ ਨਾ ਤੁਹਾਨੂੰ ਲਾਟ ਹੋਇਆ ਸੀ? ਨਹੀਂ ਲਾਟ ਸ਼ਾਟ ਉਹ ਮਾਇਆ ਮਾਇਆ ਨੇ ਮੱਲਾ ਮਲਾਈ ਸੀ ਹਾਂਜੀ ਮੱਲਾ ਮਲਾਈ ਜਿਹਨੇ ਪਹਿਲੇ ਮੰਨ ਲਿਆ। ਹਾਂਜੀ ਹਾਂਜੀ। ਅੱਛਾ ਅੱਛਾ ਅੱਛਾ। ਅੱਛਾ ਜੀ, ਬਾਬਾ ਜੀ ਕੀ ਆਪਣਾ ਨਾਮ ਦੱਸਿਆ ਤੁਸੀਂ? ਮੁਹੰਮਦ ਸੈਨ। ਹਾਂਜੀ। ਤੁਹਾਡੇ ਵਾਲਦ ਸਾਹਿਬ ਦਾ ਨਾਮ? ਨਿਹਾਲ ਨਿਹਾਲ। ਤੇ ਦਾਦਾ ਜੀ ਦਾ ਨਾਮ ਕੀ ਸੀ? ਨੂਰਦੀਨ। ਨੂਰਦੀਨ। ਤੁਸੀਂ ਪਿੰਡ ਰਾਜੂਆਂ 'ਚ ਬੈਠੇ ਹੋ ਜੀ। ਹਾਂਜੀ ਤੇ 1947 ਤੋਂ ਪਹਿਲੇ ਜਿੱਥੇ ਲੱਖਾਂ ਹਜ਼ਾਰਾਂ ਲੋਕਾਂ ਨੇ ਆਪਣੇ ਘਰ ਬੂਏ ਲਟਾਏ, ਆਪਣੇ ਘਰ ਬੂਏ ਛੱਡੇ, ਹਾਂਜੀ। ਤੇ ਤੁਹਾਡਾ ਵੀ ਸ਼ੁਮਾਰ ਜਾਂ ਤੁਹਾਡੇ ਬਜ਼ੁਰਗਾਂ ਦਾ ਸ਼ੁਮਾਰ ਉਸੇ ਸਾਫ ਦੇ ਵਿੱਚ। ਹਾਂਜੀ। ਤੇ ਕਿਹੜਾ ਸੀ ਜੀ ਆਪਣਾ ਪਿਛਲਾ ਐਡਰੈਸ? ਪਿਛਲਾ ਅੱਡਾ ਸੀ ਨਵੇਂ ਸ਼ਹਿਰ ਤਹਿਸੀਲ ਦੇ ਵਿੱਚ। ਨਵੇਂ ਸ਼ਹਿਰ ਦੇ ਮੁੰਡ ਸਾਡਾ ਪਿੰਡ ਸੀ ਚੁਹਾਲਾ। ਚੁਹਾਲਾ। ਹਾਂਜੀ ਬੜਾ ਅੱਛਾ, ਵੱਡਾ ਅੱਛਾ। ਪਿੰਡ ਸੀ। ਇਸ ਤਰ੍ਹਾਂ ਹੀ ਗੱਲ ਹੈ, 4 ਬਿਲਕੁਲ। ਨੰਬਰਦਾਰ ਸਨ। 4 ਪੱਤੀਆਂ ਸਨ, 4 ਨੰਬਰਦਾਰ ਹਾਂਜੀ, ਸਨ। ਹਾਂਜੀ। ਠੀਕ, ਪਿੰਡ ਚੁਹਾਲਾ। ਹਾਂ ਅਸੀਂ ਅੱਧ ਦੇ ਮਾਲਕ ਸਾਂ। ਅੱਛਾ, ਤੁਸੀਂ ਢੀਂਡੇ। ਆਤੀ ਸੋ ਪਿੰਡ ਦੇ ਟਿੰਡੇ। ਢੀਂਡੇ। ਹਾਂਜੀ ਢੀਂਡੇ ਗੁੱਜਰ। ਹਾਂਜੀ। ਵਾਹ ਜੀ ਵਾਹ, ਹਾਂਜੀ ਹਾਂਜੀ ਪਤਾ ਬਾਬਾ। ਠੀਕ ਹੈ, ਤੇ ਨਾਂ ਦੱਸੋ ਨੰਬਰਦਾਰਾਂ ਦੇ ਕੀ ਸਨ? ਨੰਬਰਦਾਰਾਂ ਦਾ ਤੇ ਉਹਨਾਂ ਦਾ ਤਾਂ ਪਤਾ ਨਹੀਂ। ਚਲੋ ਮੈਨੂੰ ਆਪਣੇ ਦਾ ਪਤਾ। ਉਹ ਜ਼ਰੂਰ ਦੱਸੋ ਜੀ, ਆਪਣੀ ਨੰਬਰਦਾਰੀ ਕਿਹੜਾ? ਮੇਰਾ ਤਾਇਆ ਸੀ ਜੀ ਇਲਮਦੀਨ। ਇਲਮਦੀਨ ਬਾਬਾ। ਹਾਂਜੀ ਅੱਛਾ, ਉਹ ਨੰਬਰਦਾਰ ਸਨ ਜੀ। ਨੰਬਰਦਾਰ ਸਨ। ਹੋਰ? ਹੋਰ ਪਹਿਲੇ ਉਹਨੇ ਸਾਡਾ ਦਾਦਾ ਹੁੰਦਾ ਸੀ, ਅੱਛਾ ਅੱਛਾ। ਤੇ ਫਿਰ ਉਹਨੂੰ ਮਾਮਲਾ ਕੋਈ ਨਹੀਂ ਦਿੰਦਾ ਹੁੰਦਾ ਤੇ ਉਹਨੇ ਪੁੱਤਰੀਆ ਪੜਿਆ ਸੀ। ਹਾਂ। ਉਹਨੂੰ ਉਹਦੇ ਅੱਗੇ ਵਾਸਤਾ ਛੋੜ ਛੜੀ ਕਿ ਇਹ ਲੈ ਯਾਰ ਇਲਮਦੀਨਾ ਅੱਛਾ। ਮਾਮਲੇ ਕੋਈ ਨਹੀਂ ਦਿੰਦਾ। ਉਹ ਹੂੰ, ਦੂਜਾ ਹੂੰ। ਤੇ ਜੀ ਜੀ, ਉਹ ਮੰਜੀ ਵੇਚ ਕੇ ਤੇ ਮਾਮਲਾ ਧਾਰਿਆ ਤੋਂ। ਠੀਕ ਹੈ। ਕਿੰਨੀ ਉਮਰ ਸੀ ਆਪਣੀ? ਮੇਰੀ ਉਮਰ ਸੀ ਕੋਈ 14 ਸਾਲ ਦਾ। 14 ਕੁ ਸਾਲ। ਇਹਦਾ ਮਤਲਬ ਤੁਸੀਂ ਝੁਆਲਾ ਵੇਖਿਆ ਡਿੱਠਿਆ ਵੇ, ਤੁਹਾਨੂੰ ਸੰਭਾਲ ਹੋਸ਼। ਅੱਛਾ, ਤੇ ਮੈਂ ਵੀ 2-4 ਇੰਟਰਵਿਊ ਕੀਤੇ ਜਿਹੜੇ ਝੁਆਲੇ ਤੋਂ ਬਜ਼ੁਰਗ ਉੱਠ ਕੇ ਆਏ ਸਨ, ਤੇ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਭਾਈ ਸਾਡਾ ਪਿੰਡ ਉਸ ਇਲਾਕੇ ਦਾ ਵੱਡਾ ਨਗਰ ਲੈ ਦੋ ਹੀ ਪਿੰਡ ਤਗੜਾ ਪਿੰਡ ਸੀ। ਚਕਰੋਈ ਹਾਂ ਜਾਂ ਸਾਡਾ ਪਿੰਡ ਸੀ ਵੱਡਾ। ਹਾਂ, ਕਹਿ ਲੋ ਕਿ ਆਰਐਸਪੁਰਾ ਦੇ 2 ਮਸ਼ਹੂਰ ਵੱਡੇ ਨਗਰ ਸਨ, ਹਾਂ। ਚਕਰੋਈ ਔਰ ਆਰਐਸਪੁਰਾ। ਠੀਕ ਹੈ, ਤੇ ਆਪਣੇ ਜਿਹੜੇ ਘਰ ਬੂਏ ਸਨ ਜਾਂ ਆਪਣੀ ਜਿਹੜੀ ਪੱਤੀ ਸੀ ਹਾਂਜੀ। ਤੁਹਾਡੇ, ਉਹ ਪਿੰਡ ਝੁਆਲੇ ਦੀ ਕਿਹੜੀ ਬਾਈ ਸੀ? ਕਿਹੜੀ ਬਾਈ ਤੁਸੀਂ ਮੱਲੀ ਸੀ? ਚੜ੍ਹਦੀ ਬਾਈ। ਚੜ੍ਹਦੀ ਬਾਈ। ਹਾਂਜੀ ਅੱਛਾ, ਅੱਗੇ ਅੱਛਾ। ਦਾਰਾ ਮਸੀਤ ਵੀ ਸਾਡੀ ਪੈੜੀ ਚ ਸੀ, ਅੱਗੇ ਬੇਲੀਆਂ ਸਾਡੀਆਂ ਹਨ। ਅੱਛਾ, ਅੱਗੇ ਸਾਡੀ ਹੀ ਪੈੜੀ ਟੁੱਟ ਗਈ। ਵਾਹ, ਠੀਕ ਹੈ। ਹਾਂ। ਕਿੰਨਾ ਰਕਬਾ ਸੀ ਆਪਣਾ? ਸਾਡੇ ਵਿੱਚੋਂ ਕੋਈ 100 ਕਿੱਲਾ ਮਰੂਸ ਹੋ ਗਈ ਸੀ ਜੀ ਅੱਛਾ। ਮਾਮਲੇ ਤੋਂ। ਮਾਮਲੇ। ਤੇ ਬਾਕੀ ਜਿਹੜੀ ਐਸੀ ਕੋਈ ਉਹ ਸੀ ਬੰਦੇ 3 ਰਾਹਾਂ ਸੀ। ਅੱਛਾ, ਸਾਡੇ ਦਾਦੇ ਹੋਰੀ 3 ਭਰਾ। ਠੀਕ ਹੈ। ਹਾਂ ਠੀਕ ਹੈ, ਤੇ ਆਪਣੇ ਖਾਨਦਾਨ ਚੋਂ ਆਪਣੀ ਪੱਤੀ ਚੋਂ ਕੋਈ ਬੰਦਾ ਉਸ ਵੇਲੇ ਪੜ੍ਹਿਆ ਲਿਖਿਆ ਵੀ ਆਇਆ ਸੀ? ਪੜ੍ਹਿਆ ਲਿਖਿਆ ਸੀ ਸਾਡਾ ਭਰਾ ਹੀ ਲੱਗਦਾ, ਇਲਮਦੀਨ ਦਾ ਪੁੱਤਰ ਮਾਸਟਰ ਸੀ। ਅੱਛਾ, ਉਹ ਪੜ੍ਹਿਆ ਸੀ 5। ਠੀਕ ਹੈ। ਜਾਂ 1-2 ਮੁੰਡਾ ਹੋਰ ਸੀ ਪੜ੍ਹਿਆ। ਅੱਛਾ, ਠੀਕ 5 ਹੈ। ਸਕੂਲ ਹੈ ਸੀ ਉਸ ਦੌਰ ਤੇ ਝੁਆਲੇ? ਨਵਾਂ ਸ਼ਹਿਰ ਮੁੰਡ ਸੀ। ਨਵੇਂ ਸ਼ਹਿਰ ਸਕੂਲ ਜਾਂਦੇ ਸੀ? ਨਵੇਂ ਸ਼ਹਿਰ। ਤੁਸੀਂ ਗਏ ਸਕੂਲ? ਨਹੀਂ ਤੁਸੀਂ ਨਹੀਂ ਗਏ ਸਕੂਲ। ਠੀਕ ਹੈ, ਤੇ ਉਂਝ ਆਪਣੇ ਵਾਲਦ ਸਾਹਿਬ ਨਾਲ ਅੱਗੇ ਪਿੱਛੇ ਖੇਤ ਵਾਈ ਜੋਤੀ ਹੱਥ ਉੱਠ ਵਟਾਉਂਦੇ ਸੀ? ਅੱਛਾ ਅੱਛਾ, ਲੰਗਰ ਚਾਰਨ ਜਾਣਾ। ਠੀਕ ਹੈ। ਮਾਲ ਬੜਾ ਹੁੰਦਾ ਸੀ ਸਾਡੇ ਕੋਲ। ਅਸੀਂ 3 ਬੰਦੇ ਜਾਂਦੇ ਹਾਂ ਡੰਗਰ ਲੈ ਕੇ। ਵਾਹ ਜੀ ਵਾਹ, ਆਪਣੀ ਚਾਰ। ਠੀਕ ਹੈ। ਤੇ ਬਾਬਾ ਜੀ ਫਿਰ ਉਹ ਦੁੱਧ ਸ਼ੁੱਧ ਜਿਹੜਾ ਹੋਣਾ ਉਹ ਫਿਰ ਤੁਸੀਂ ਸੇਲ ਕਰਦੇ ਹੋ, ਵੇਚਦੇ ਹੋ? ਬਸ ਐਸੇ ਤਰ੍ਹਾਂ ਉਹ ਲੋਕ ਵਿਕਦਾ ਵੀ ਵਿਕਦਾ ਵੀ ਨਹੀਂ ਸੀ। ਅਸੀਂ ਦੁੱਧ ਆ ਘਿਓ ਹੈ ਸੀ, ਆ ਜਾ ਕੇ ਕੋਈ ਚੀਜ਼ ਅਗਰ ਕੋਈ ਵਿਕਦੀ ਸੀ। ਠੀਕ ਹੈ,
ਤੇ ਜਿਹੜਾ ਨਵਾਂ ਸ਼ਹਿਰ ਸੀ ਉਹ ਝੁਆਲੇ ਤੋਂ ਕਿੰਨਾ ਦੂਰ ਪੈ ਜਾਂਦਾ ਇਹ? ਉਹ ਕੋਈ ਥੋੜਾ ਹੀ ਸੀ ਜਿੰਨਾ ਤੁਰਨ ਤਾਂ ਬਾਹਰ ਲਾ ਲਾ। ਅੱਛਾ, ਹਾਂਜੀ। ਨਵਾਂ ਸ਼ਹਿਰ ਵੀ ਤੁਸੀਂ ਵੇਖਿਆ ਡਿੱਠਿਆ ਵੇ? ਹਾਂਜੀ। ਠੀਕ, ਹੁਣ ਤਾਂ ਬੜਾ ਤਗੜਾ ਸ਼ਹਿਰ ਬਣਿਆ, ਉਸ ਵੇਲੇ ਵੀ ਵਾਹਵਾ ਸੀ? ਉਹ ਵੇ ਜੀ ਉੱਥੇ ਸਟੇਸ਼ਨ ਸੀ ਅੱਛਾ, ਗੱਡੀ ਦਾ, ਰੇਲ ਗੱਡੀ ਦਾ, ਠੀਕ ਹੈ। ਤੇ ਖੰਡਵਾਈ ਮਿਲ ਸੀ। ਅੱਛਾ, ਹਾਂ ਹਾਂ, ਤੇ ਉਹ ਸਰਕਾਰ ਠੀਕ ਸ਼ਹਿਰ ਦਾ ਰੋਗ ਸ਼ੋਕ ਬਾਜ਼ਾਰ ਬਜ਼ੂਰ ਵੀ ਹੈ ਸਨ, ਦੁਕਾਨਾਂ ਤੋਂ? ਠੀਕ ਠੀਕ। ਤੇ ਝੁਆਲੇ ਪਿੰਡ 'ਚ ਵੀ ਦੁਕਾਨਾਂ ਹੈ ਸਨ? ਚੁਆਲੇ ਤੇ ਜਿਹੜੇ ਲੋਕ ਦੁਕਾਨਦਾਰੀ ਕਰਦੇ ਸਨ ਉਹ ਮੁਸਲਮਾਨ ਹੀ ਸਨ ਜਾਂ? ਆ ਵਿੱਚ ਕੋਈ ਮੁਸਲਮਾਨ ਲਾ ਲਓ, ਵਿੱਚ ਕੋਈ ਹਿੰਦੂ ਲਾ ਲਓ। ਠੀਕ ਹੈ, ਠੀਕ ਹੈ। ਝੁਆਲਾ ਪਿੰਡ ਅਕਸਰੀਅਤ ਜਿਹੜੀ ਆਬਾਦੀ ਸੀ ਉਹ ਮੁਸਲਮਾਨਾਂ ਦੀ ਸੀ, ਮੁਸਲਮਾਨਾਂ ਦੀ। ਤੇ ਜਿਹੜੇ ਦੂਸਰੇ ਲੋਕ ਸਨ ਉਹ ਉਹ ਕਿਹੜੇ ਹੈ ਸਨ? ਬਟਵਾਲ, ਹਾਂ। ਚਮਿਆਰ, ਅੱਛਾ, ਇਸ ਤਰ੍ਹਾਂ ਦੀ। ਠੀਕ ਹੈ, ਹਾਂ, ਠੀਕ ਹੈ। ਕੋਈ ਨਾਂ ਚੇਤੇ ਹੈ ਨੇ ਬਟਵਾਲਾਂ ਵਿੱਚੋਂ ਕਿਸੇ ਦੇ ਕੋਈ ਇੱਕ ਅੱਧੇ? ਨਹੀਂ, ਅੱਛਾ, ਚੜ੍ਹਦਾ ਪਾਸਾ ਹੀ ਸਾਡਾ ਸੀ। ਤੇ ਜਿਹੜੀ ਜਿਹੜਾ ਤੁਹਾਡਾ ਰਕਬਾ ਸੀ, ਜਿਹੜੀ ਤੁਹਾਡੀ ਜ਼ਮੀਨ ਸੀ, ਉਹਨੂੰ ਪਾਣੀ ਖੂਹਾਂ ਦਾ ਲਾਉਂਦੇ ਸੋ ਜਾਂ ਕੋਈ ਪਹਿਲੋਂ ਨਹਿਰ ਦਾ? ਲੱਗਦਾ ਸੀ, ਫਿਰ ਨਹਿਰ ਦਾ ਲੱਗਦਾ ਸੀ। ਅੱਛਾ, ਜਿਹੜਾ ਸਾਡੇ ਵਿੱਚੋਂ ਲੰਬੜਦਾਰ ਸੀ ਨਾ ਦੂਸਰਾ, ਹਾਂ, ਉਹਦਾ ਵੀ ਨਾਮ ਮੈਨੂੰ ਯਾਦ ਹੈ। ਅੱਛਾ। ਉਹਦਾ ਨਾਮ ਕਾਮਾ ਲੰਬੜ ਸੀ। ਕਾਮਾ? ਹਾਂਜੀ, ਕਾਮਾ ਨੰਬਰ ਦਾ? ਕੈਮਾ ਲੰਬੜ। ਕਾਇਮਦੀਨ ਹੋਏਗਾ ਨਾਮ? ਅੱਛਾ, ਕਾਇਮਦੀਨ ਹੋਏਗਾ ਤੇ ਕਾਇਮਾ ਨੰਬਰ ਦਾ। ਉਹ ਠੀਕ ਹੈ, ਮਤਲਬ ਝੁਆਲੇ ਪਿੰਡ ਦੀਆਂ ਦੋ? ਕਰਾਂਦਾ ਉਹ ਪਿੰਡੀ ਤੋਂ ਕੋਲ। ਅੱਛਾ ਅੱਛਾ ਅੱਛਾ। ਉਹਦਾ ਬਾਲ ਬੱਚਾ ਰਹਿੰਦਾ, ਪੀਰ ਬਹੁਤ ਹੋ ਪਿੰਡ ਝੁਆਲੇ ਦੀਆਂ 2 ਨੰਬਰਦਾਰੀਆਂ ਤੁਹਾਡੇ ਕੋਲ ਸਨ? ਹਾਂਜੀ, ਦਾੜੀਆਂ ਢੀਂਡਿਆਂ ਕੋਲ। ਆਦੀ ਪਿੰਡ, ਠੀਕ ਹੈ। ਹਾਂਜੀ। ਅੱਛਾ, ਇਹ ਚਲੋ ਜੀ ਗੱਲ ਯਾਦ ਆ ਗਈ। ਇੱਕ ਹੋਰ, ਇੱਕ ਤੇ ਹੋ ਗਈ ਉੱਥੇ ਢੀਂਡੇ ਗੁੱਜਰ ਵਸਦੇ, ਹਾਂਜੀ। ਠੀਕ ਹੈ। ਹੋਰ ਕਿਹੜੀ ਕਿਹੜੀ ਗੋਤਾਂ ਦੇ ਉੱਥੇ ਸਭ ਗੁੱਜਰ ਬਰਾਦਰੀ ਬੈਠੇ ਸੀ? ਮੈਸੀ, ਮੈਸੀ ਗੁੱਜਰ ਹੋ ਗਏ, ਹਾਂ। ਇੱਕ ਫਾਂਬੜੇ, ਫਾਂਬੜੇ। ਇੱਕ ਵੰਡ ਸੀ, ਅੱਛਾ, ਉਹ ਵੀ ਸੀ। ਔਰ ਦੂਸਰੇ ਕਿਹੜੇ, ਤੀਸਰੀ ਕਿਹੜੀ ਦੱਸੀ ਜੇ? ਫਾਂਬੜੇ, ਹਾਂ। ਮੈਸੀ, ਹਾਂ। ਢੀਂਡੇ ਢੀਂਡੇ ਤੇ ਪਲੋਟ। ਪਲੋਟ। ਅੱਛਾ, ਪਲੋਟ ਗੁੱਜਰ। ਪਲੋਟਾਂ ਦੇ ਘਰ ਸਨ ਕੋਈ 4-5। ਅਕਸਰੀਅਤ ਢੀਂਡੇ ਗੁੱਜਰਾਂ ਦੀ ਸੀ? ਹਾਂਜੀ, ਹਾਂਜੀ। ਠੀਕ। ਤੇ ਉਸ ਵੇਲੇ ਪਿੰਡ 'ਚ ਜਿਹੜਾ ਰਹਿਣ ਸਹਿਣ ਸੀ ਵਧੀਆ ਸੀ, ਗੁਜ਼ਰ ਬਸਰ ਵਧੀਆ ਹੋ ਰਹੀ ਸੀ? ਵਧੀਆ। ਠੀਕ। ਫਸਲਵਾੜੀ ਕਿਹੜੀ ਹੁੰਦੀ ਸੀ ਆਪਣੇ ਇਲਾਕੇ 'ਚ? ਮੁੰਜੀ, ਕਣਕ, ਹੂੰ ਕਮਾਲ, ਹੂੰ ਕਪਾਹ। ਹੂੰ। ਮੁੰਜੀ ਅਗਰ ਹੈ ਸੀ ਤੇ ਉਹ ਹੀ ਸੀ, ਉਸ ਇਲਾਕੇ ਦੀ ਹੋਈ? ਹਾਂਜੀ, ਹਾਂਜੀ। ਇੱਧਰ ਵੀ ਕੋਈ ਨਹੀਂ ਸੀ? ਨਾ, ਮਸ਼ਹੂਰ ਸੀ ਮਸ਼ਹੂਰ ਆਰਸਪੁਰੇ ਦੀ ਮੁੰਜੀ? ਹਾਂ। ਠੀਕ। ਹੋਰ ਕੋਈ ਗੱਲਬਾਤ, ਕੋਈ ਮੇਲਾ ਠੇਲਾ ਲੱਗਦਾ ਸੀ ਆਪਣੇ ਇਲਾਕੇ 'ਚ? ਨਹੀਂ, ਅੱਛਾ, ਕੋਈ ਵਿਸਾਖੀ? ਕੋਈ ਵਿਸਾਖੀ ਲੱਗਦੀ ਹੈਗੀ। ਉਦੋਂ ਅਸੀਂ ਹੂੰ। ਛੋਟੇ ਹੁੰਦੇ ਨੇ, ਉਹ ਸਿੱਖਾਂ ਦੀਆਂ ਪਿੰਡਾਂ 'ਚ ਲੱਗਦੀ ਹੈਗੀ, ਉੱਥੇ ਸਿੱਖ ਹੈਗੀਆਂ। ਤੇ ਬਾਬਾ ਜੀ, ਉਹ ਜੋ ਤੁਹਾਨੂੰ ਪਤਾ ਨਾ ਆਰਸਪੁਰਾ ਤਹਿਸੀਲ ਜਾਂ ਝੁਆਲਾ ਪਿੰਡ ਬਿਲਕੁਲ ਸਿਆਲਕੋਟ ਦੇ ਨਾਲ ਲੱਗਦੀ ਹੈ ਸਾਰੀ ਹਾਂਜੀ, ਤਹਿਸੀਲ ਦੇ। ਹਾਂਜੀ। ਤੇ ਉਸ ਦੌਰ 'ਚ ਕੋਈ ਤੁਹਾਡੇ ਐਸ ਬੰਨੇ ਵੀ ਹੈ ਸੀ ਰਿਸ਼ਤੇਦਾਰੀ ਇੱਧਰਲੇ ਪਾਸੇ, ਸਿਆਲਕੋਟ ਵਾਲੇ ਪਾਸੇ? ਵਿੱਚ ਬੰਨਿਆ ਅੱਛਾ। ਲੋਕਾਂ ਦੀ ਹੈ। ਅੱਛਾ, ਬਹੁਤਿਆਂ ਅੱਛਾ। ਲੋਕਾਂ ਦੀ ਇੱਧਰ ਵੀ। ਠੀਕ ਹੈ, ਠੀਕ ਹੈ। ਹਾਂ। ਕੋਈ ਵਿਆਹ ਸ਼ਾਹ ਵੀ ਖਾਦਾ ਉਸ ਦੌਰ ਦਾ ਪੁਰਾਣਾ? ਨਹੀਂ, ਨਹੀਂ। ਤੇ ਉਂਝ ਤੁਹਾਨੂੰ ਸੰਭਾਲੇ ਝੁਆਲਾ ਦੀ ਬਾਅਦ ਚ ਕੋਈ ਆਪਣੇ ਘਰ, ਆਪਣੀ ਫੈਮਿਲੀ ਚ ਕੋਈ ਗਿਆ ਵੀਜ਼ੇ ਤੇ ਪਰਮਿਟ ਤੇ ਆਪਣਾ ਪਿੰਡ ਛੰਡ ਵੇਖਣ? ਨਹੀਂ। ਠੀਕ। ਦਾਦਕਾ ਤਾਂ ਹੋ ਗਿਆ ਨਾ ਝੁਆਲਾ, ਤੇ ਨਾਨਕੇ ਕਿਹੜੇ ਪਿੰਡ ਸਨ ਤੁਹਾਡੇ? ਨਾਨਕੇ ਬੋਲੀ ਚੱਕ। ਬੋਲੀ? ਬੋਲੀ ਚੱਕ। ਬੋਲੀ ਚੱਕ। ਹਾਂਜੀ। ਇਹ ਵੀ ਤਹਿਸੀਲ ਆਰਸਪੁਰੇ ਦੇ ਪਿੰਡ ਹੈ? ਨਾਲ ਹੀ ਤਹਿਸੀਲ ਨਵੇਂ ਸ਼ਹਿਰ ਚ ਹੀ ਇਹ ਵੀ ਪਿੰਡ। ਝੁਆਲੇ ਪਿੰਡ ਦੇ ਨਾਲ ਲੱਗਦੇ ਪਿੰਡ ਕਿਹੜੇ ਕਿਹੜੇ ਸਨ? ਨਾਲ ਬੱਗਾ ਜਾਨਾ, ਹਾਂ। ਚਕਰੋਈ। ਚਕਰੋਈ ਤਾਂ ਦੂਰ ਹੈ। ਹਾਂ। ਇਹ ਸੀ ਠੀਕ। ਦਰਾਬ ਤੇ ਹਨ ਨਾਲ। ਅੱਛਾ। ਨਾਲ ਹੂੰ। ਨਿੱਕੇ ਨਿੱਕੇ ਪਿੰਡ ਸਨ ਨਾਲ। ਸਹੀ। ਮੈਨੂੰ ਸਹੀ। ਯਾਦ ਨਹੀਂ ਗਿਆ। ਅੱਛਾ, ਤੇ ਉੱਥੋਂ ਫਿਰ ਜਦੋਂ ਤੁਸੀਂ ਉਹ ਹਾਲਾਤ ਬਣੇ ਨੇ, ਹਾਂਜੀ। ਜਦੋਂ ਉਹ ਮਤਲਬ ਕੋਈ ਤੁਹਾਨੂੰ ਪਤਾ ਟਾਂਡਾ ਚੱਲਿਆ ਸੀ ਕਿ ਨਾਲ। ਅੱਛਾ, ਟਾਂਡਾ ਵੀ ਆਇਆ ਸੀ? ਹਾਂ। ਠੀਕ ਹੈ। ਹਾਂ। ਇੱਕ ਜੰਗਲ ਮੁੱਗੋ ਵਾਲੀ ਆਇਆ ਵੀ ਸੀ? ਹੈਂ? ਇੱਕ ਮੁੱਗੋ ਵਾਲੀ ਵੀ ਸੀ? ਹਾਂ, ਜੰਗਲੈੜ। ਹਾਂ, ਜੰਗਲੈੜ ਵੀ ਆਇਆ ਸੀ। ਬਿਲਕੁਲ। ਉਤਮਿਆਨ। ਹੂੰ। ਠੀਕ। ਅੱਛਾ ਬਾਬਾ, ਜਦੋਂ ਹਾਲਾਤ ਬਣੇ ਨੇ, ਉਸ ਗੜਬੜ ਜਦੋਂ ਹੋਈ ਹੈ, ਤੁਹਾਨੂੰ ਹਾਂਜੀ। ਪਤਾ ਚੱਲਿਆ, ਹਾਂਜੀ। ਉਸ ਵੇਲੇ ਕੀ ਹਾਲਾਤ ਬਣੇ? ਤੁਸੀਂ ਆਪਣਾ ਕੀ ਕੋਈ ਤਿਆਰੀ ਕੀਤੀ? ਕਿਵੇਂ ਘਰ ਬੂਏ ਛੱਡੇ, ਉਹ ਨਸ਼ਾ ਭੱਜੀ? ਜੀ ਬੋਲੀ ਚੱਕ ਸਨ ਸਾਡੇ ਨਾਨਕੇ, ਉੱਥੋਂ ਆਂਦੀ ਮੱਝ, ਸਾਡੀਆਂ ਮੱਝਾਂ ਸੂਣ ਵਾਈਆਂ। ਅੱਛਾ। ਮੇਰੀ ਮਾਂ ਆਖਣੇ ਉਹਨਾਂ ਨੇ ਤੇ ਉਹਨਾਂ ਦੇ ਘਰ ਵਾੜੋ, ਹੂੰ। ਆਪਣੀਆਂ ਤੇ ਤਾਂ ਨਹੀਂ ਖੜਨੀਆਂ ਜਾਂ ਖੜਨੀਆਂ ਨੇ, ਉਹਨਾਂ ਦੀ ਤੇ ਉਹਨਾਂ ਦੇ ਘਰ ਵਾੜੋ। ਹੂੰ ਹੂੰ ਉਹ ਖੜਨ ਨਾ ਹੂੰ ਖੜਨ, ਹੂੰ ਹੂੰ ਉੱਥੇ ਅਸੀਂ ਆਏ ਲੈ ਕੇ ਮੈਂ ਹੂੰ ਤੇ ਹੂੰ ਕੋਈ ਸ਼ੈ ਨਹੀਂ ਆਹ ਘਰੋਂ ਲਈ, ਹੂੰ ਮੈਂ ਹੀ ਕੀਏ ਹੂੰ ਤੇ ਟੋਰਾ ਆ ਹੂੰ ਮਾਂ ਦੇ ਨਾਲ। ਹੂੰ। ਪਿਓ ਬਾਅਦ ਵਿੱਚ ਆਇਆ ਅੱਛਾ। ਤੇ ਦੂਜਿਆਂ ਭਰਾਵਾਂ ਦੇ ਨਾਲ। ਇਹਨਾਂ ਕੋ ਗੱਡਾ ਛੱਡਾ ਤਾਏ ਮੇਰੇ ਕੋਲ ਸੀ, ਅੱਛਾ। ਉਹਨਾਂ ਕੋਲ ਸਮਾਨ ਧਰਿਆ, ਥੋੜਾ ਬਹੁਤਾ ਕੋਈ ਦਾਣੇ ਛਾਣੇ, ਕੋਈ ਲਟਰ ਪਟਰ। ਹੂੰ ਦਾਣੇ ਸਾਡੇ ਵਿਹੜਿਆਂ 'ਚ ਪਏ ਨੇ, ਬੋਲ ਲੱਗੇ ਨੇ, ਬਾਹਰੋਂ ਲਿਆ ਸੁੱਟਦੇ ਹਨ।
ਅੱਛਾ ਮੁੰਜੀ ਪੱਕੀ ਸੀ। ਕੋਈ ਫੰਡੀਆਂ ਲੋਕ ਕੋਈ ਫੰਡੀਆਂ ਕੋਈ ਫੰਡਦੇ ਹਨ। ਜੀ ਜੀ ਅਸੀਂ ਉਹਨਾਂ ਦੇ ਨਾਲ ਹੀ ਨਿਕਲ ਆਏ ਹਾਂ, ਹੂੰ ਬਾਰਡਰ ਪਾਰ ਕਰ ਗਏ ਹਾਂ ਖੋਪੀਏ ਨੂੰ। ਹੂੰ ਅਸੀਂ ਆ ਕੇ ਇੱਥੇ ਠੱਠੀ ਨੀਂਦਰ ਬਾੜ ਰਹੇ ਹਾਂ ਰਾਤ। ਅੱਛਾ ਅੱਗੋਂ ਤੁਹਾਡੇ ਤੇ ਕੋਈ ਹਮਲਾ ਕੋਈ ਜਾਨੀ ਕੋਈ- ਨੁਕਸਾਨ ਕੋਈ ਨਹੀਂ ਹੋਇਆ। ਕਿਉਂ ਬੰਨਾ ਨੇੜੇ ਸੀ ਹਾਂ, ਲੱਗਦਾ ਬਿਲਕੁਲ ਬੰਨਾ, ਮੈਂ ਹਾਂਜੀ। ਸਮਝਣਾ ਕਿ ਬਚਤ ਹੋਵੇ। ਹਾਂ, ਕੋਈ ਸਾਡੇ ਤੇ ਹਮਲਾ ਨਹੀਂ ਹੋਇਆ, ਕੋਈ ਸਾਨੂੰ ਕੋਈ ਪਰੇਸ਼ਾਨੀ ਨਹੀਂ। ਹੂੰ ਅਸੀਂ ਰਾਤ ਨੂੰ ਤੁਰੇ ਹਾਂ ਹੂੰ ਨਾਨਕਿਆਂ ਦੇ ਨਾਲ ਹੀ। ਹੂੰ ਨਾਨਕੇ ਦੇ ਗਾਂ ਨਿਕਲ ਆਏ ਹੂੰ ਤੇ ਅਸੀਂ ਉੱਥੇ ਟਿਕ ਗਏ। ਉੱਥੇ ਸਾਡੀ ਹੈ ਕੋਈ ਠਾੜ ਕੋਈ। ਹੂੰ ਚਲੋ ਉੱਥੇ ਅਸੀਂ ਰਾਤ ਰਹੇ ਤੇ ਵੱਡੇ ਅਸੀਂ ਵੀ ਟੁਰ ਆਏ। ਹੂੰ ਫਿਰ ਕੁੱਲੀ ਆ ਬੈਠੇ, ਹੂੰ ਕੁੱਲੀ ਕੋ ਦਿਹਾੜੀ ਦੋ ਰਹੇ ਹਾਂ ਹੂੰ ਤੇ ਖਾਣ ਨੂੰ ਕੱਖ ਨਹੀਂ ਲੱਭਦਾ। ਪਿਓ ਸਾਡਾ ਜਵਾਨ ਬੜਾ ਆਈ ਹੋਏ ਜਾਂਦਾ ਸੀ ਦਾਤਰੀ ਲੈ ਕੇ ਤੇ ਕਮਾਦ ਵੜ ਜਾਂਦਾ ਸੀ। ਹੂੰ ਕਮਾਦ ਲੋਕਾਂ ਨੂੰ ਵੀ ਗੰਨੇ ਦੇਣੇ ਚੁੱਪਣੇ ਦੇ ਆਪੀ ਗੁਜ਼ਾਰਾ ਕਰ ਲੈਣਾ। ਸਹੀ ਹੈ, ਹਾਂ, ਸਹੀ ਕਹਿਣਾ ਨਹੀਂ ਮਾਲ ਡੰਗਰ ਰਹਿ ਗਿਆ ਉੱਥੇ ਹੀ, ਮਾਲ ਬਾਕੀ ਘਰ ਸਭ ਭਰੇ ਕੁਝ- ਭਰਾਏ ਉੱਥੇ ਰਹਿ ਹਾਂਜੀ, ਗਏ। ਸਭ ਕੁਝ ਉੱਥੇ ਹੀ ਰਹਿ ਤਨ ਦੇ ਕੱਪੜੇ ਤੇ ਜਾਣੇ ਲੈ ਕੇ ਹਾਂਜੀ, ਗਏ। ਹਾਂਜੀ। ਠੀਕ ਬਾਅਦ ਚ ਬਜ਼ੁਰਗ ਯਾਦ ਕਰਦੇ ਰਹੇ ਆਪਣੇ ਪਿਛਲੇ ਇਲਾਕੇ ਨੂੰ, ਪਿੰਡ ਨੂੰ, ਚੁਆਲਾ। ਹੁਸੇ ਦੇ ਬਲ ਗਏ ਹੁਣ ਤਾਂ ਹਾਂ, ਵਿਚਾਰੇ। ਅਸੀਂ ਤਾਂ ਹੀ ਕਿ ਤਿੰਨੀ ਚੌਂ ਥਾਂ ਸਾਨੂੰ ਪਈ ਅਸੀਂ ਗਏ ਨਹੀਂ। ਸਾਡੇ ਬਜ਼ੁਰਗ ਹਨ ਢੱਗੇ ਭੁੱਖਾ ਪੀਣ ਵਾਲੇ। ਹਾਂ ਉਹ ਆਂਦੇ ਨਾ ਭਲਕੇ ਟੁਰ ਜਾਣਾ ਪਈ ਆ ਕਰਨੀ ਹੈ ਪਈ ਹਾਂ ਅਸੀਂ ਤੇ ਇੱਥੇ ਰਹਿਣਾ ਹੀ ਨਹੀਂ। ਰਹਿਣਾ ਹੀ ਨਹੀਂ। ਹਾਂ, ਭਲਕੇ ਟੁਰ ਜਾਣਾ ਉੱਥੇ। ਹੂੰ ਉਹ ਭਲਕ ਆਇਆ ਹੀ ਨਹੀਂ। ਹੂੰ 75 ਸਾਲ ਬੀਤ ਗਏ ਹਾਂਜੀ ਹਾਂਜੀ ਉਸ ਸਵੇਰ ਦਾ ਇੰਤਜ਼ਾਰ ਕਰਦੇ। ਹਾਂਜੀ ਹਾਂਜੀ। ਹੂੰ ਠੀਕ। ਫਿਰ ਤੁਸੀਂ ਠੱਠੀ ਮਿੰਦਰਵਾਲ ਤੋਂ ਇੱਥੇ ਤੁਸੀਂ ਹਾਂ। ਤੁਹਾਨੂੰ ਪਿੰਡ ਰਾਜੂਆਂ, ਸਿਆਲਕੋਟ ਦੇ ਮੁੰਡੋ ਕੁੜੀ ਠੀਕ ਹੈ। ਪਿੰਡ ਉੱਥੇ ਆ ਗਏ। ਪਿੰਡ ਰਾਜੂਆਂ ਹਾਂਜੀ ਜਿਹੜਾ ਘਰ ਤੁਹਾਨੂੰ ਅਲਾਟ ਹੋਇਆ ਜਿੱਥੇ ਤੁਸੀਂ ਰਹੇ, ਹਾਂਜੀ। ਉਹ ਘਰ ਕਿਹਦਾ ਸੀ ਤੁਸੀਂ ਦੱਸ ਸਕਦੇ ਹੋ? ਇਸ ਵੇਲੇ ਬਾਬਾ ਜੀ ਮੁਹੰਮਦ ਹੁਸੈਨ ਜਿਹੜਾ ਇਹਨਾਂ ਦੇ ਬਜ਼ੁਰਗਾਂ ਨੂੰ ਘਰ ਅਲਾਟ ਹੋਇਆ, ਉਹ ਘਰ ਕਿਹਨਾਂ ਦਾ ਸੀ ਪਾਕਿਸਤਾਨ ਬਣਨ ਤੋਂ ਪਹਿਲੇ? ਨਹੀਂ ਨਹੀਂ ਇਹਦਾ ਵੀ- ਇਹ ਉਹ ਪੈਰੀ ਚ ਪਾਇਆ ਇਹਨੇ ਮਕਾਨ ਮੁੱਲ ਪੈ ਗਿਆ ਇਹਦੇ ਮੁੱਲ ਲਈ ਪਹਿਲਾਂ ਚਾੜ ਰਹੇ ਨੇ। ਇਹ ਚਾੜ ਪਤਾ ਅੱਛਾ ਉਹ ਚਾੜ ਬਾਜਵਾ, ਜ਼ਮੀਨ ਹੈ, ਚਾੜ ਬਾਜਵਾ, ਠੀਕ ਚਾੜ ਠੀਕ। ਬਾਜਵਾ। ਕੱਖਾਂ ਲਈ ਇੱਥੇ ਇਹਨਾਂ ਮੁੱਲ ਲਈ ਪੈਲੀ ਤੇ ਅੱਛਾ। ਕਨਾਲ ਥਾਂ ਮੁੱਲ ਲੈ ਕੇ ਤੇ ਆ ਵੀ ਵੇਲੀਆਂ ਵੀ ਮੁੱਲ ਲਈਆਂ ਨੇ। ਹਾਂ ਇਹ ਫਿਰ ਕਹਿ ਲਓ ਕਿ ਫਿਰ ਆਪਣੀ ਮਦਦ ਆਪ ਹੀ ਮਿਹਨਤ ਕੀਤੀ ਜ਼ੀਰੋ ਤੋਂ ਸਟਾਰਟ। ਹੂੰ ਉਹ ਮਕਾਨ ਸਿਖਾਉਂਦੇ ਆ ਹੁਣ ਹਾਂ। ਪੈਰੀ ਸ਼ਾਹੀ। ਠੀਕ ਠੀਕ। ਉਹ ਰਲੇ ਖੱਤਰੀ ਦਾ ਹੀ ਮਕਾਨ। ਚਾੜ ਜਿਹੜਾ ਸੀ ਸਾਡੇ ਰਲੇ ਖੱਤਰੀ ਦਾ ਮਕਾਨ ਸੀ ਉਹ। ਹੂੰ ਚਾੜ ਬਾਜਵਾ ਚਾੜ ਬਾਜਵਾ ਤੋਂ ਜਿਹੜਾ ਮਕਾਨ ਨਾ ਤੁਹਾਨੂੰ ਅਲਾਟ ਹੋਇਆ ਸੀ? ਨਹੀਂ ਲਾਟ ਸ਼ਾਟ ਉਹ ਮਾਇਆ ਮਾਇਆ ਨੇ ਮੱਲਾ ਮਲਾਈ ਸੀ ਹਾਂਜੀ ਮੱਲਾ ਮੱਲਾ ਜਿਹਨੇ ਪਹਿਲੇ ਮੰਨ ਲਿਆ। ਹਾਂਜੀ ਹਾਂਜੀ ਅੱਛਾ 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 ਰਲਾ ਖੱਤਰੀ। ਰਲਾ ਬੜੀ ਗੱਲ ਸੁਣਾਈ ਜੀ। ਉਹ ਤੁਸੀਂ ਫਿਰ ਵੇਚ ਆਏ ਹੋਣਗੀਆਂ ਕੋਲ ਹੀ ਹੱਲੇ ਵੀ ਉਹ ਵੇਚਿਆ ਜੇ 1300 ਦਾ ਬੂਟੇ ਦੇ ਵਿੱਚ ਆਈ ਜਾ ਕੇ ਉਹ ਤੇ ਤੁਹਾਡਾ ਪੈਸੇ ਨਹੀਂ ਲੱਭੇ। ਵਿੱਚ ਮੀਟਰ ਲੱਗਾ, ਨਲਕਾ ਲੱਗਾ, 8 ਅੱਛਾ। ਮਰਲੇ ਜਗ੍ਹਾ, ਅੱਛਾ ਇੱਕ ਪਸਾਰ, ਇੱਕ ਡਿਊਟੀ, ਇੱਕ ਬਰਾਂਡਾ, ਇੱਕ ਬਰਚੀਖਾਨਾ ਹਾਂ ਹਾਂ ਤੇ ਉਹ 1300 ਦਾ ਵੇਚ ਕੇ ਆਏ ਤੇ ਭਾਅ ਕੋਈ ਨਹੀਂ ਲੱਭਾ। ਹਾਂ। ਉਹ ਬਸ ਨਾ ਹੀ ਕੀਤਾ 1300 ਦਾ। 1300 ਦਾ ਨਾ ਹੀ। ਨਾ ਕਿਸੇ ਨੇ ਦਿੱਤਾ ਤੇ ਨਾ ਲਿਆ ਗਿਆ। ਠੀਕ ਠੀਕ ਹੈ ਜੀ ਬਾਬਾ ਜੀ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਜਾਂ ਤੁਹਾਡੀ ਗੱਲਬਾਤ ਪਿੱਛੇ ਪਿੰਡ ਝਵਾਲਾਂ ਦੇ ਲੋਕਾਂ ਨੇ ਵੀ ਸੁਣਨੀ ਹੈ। ਠੀਕ ਹੈ ਜੀ। ਹਾਂ ਤੁਸੀਂ ਕੋਸ਼ਿਸ਼ ਕੀਤੀ ਜਾਂ ਤੁਹਾਡੇ ਖਾਨਦਾਨ ਚ ਕਿਸੇ ਬਜ਼ੁਰਗ ਨੇ ਕੋਸ਼ਿਸ਼ ਕੀਤੀ ਕਿ ਯਾਰ ਵੀਜ਼ੇ ਤੇ ਵੇਖ ਕੇ ਆਈਏ ਆਪਣਾ ਨਗਰ, ਆਪਣਾ ਪਿੰਡ? ਮੈਂ ਆਪ ਕਰਦਾ ਰਿਹਾ ਕਿ ਸਾਡਾ ਉੱਥੇ ਹੈ ਕੋਈ ਨਹੀਂ ਨਾ ਆਪਣਾ ਜਿਹੜਾ ਜਿਹੜਾ ਸਾਨੂੰ ਹੋਏ ਅੱਗੇ ਉਹਨੂੰ ਚੱਲੇ। ਉਹਨੂੰ ਮਿਲਦਾ ਵੀਜ਼ਾ ਨਹੀਂ ਚੱਲਦਾ। ਮਸਲਨ ਹੋਣਾ ਸੀ ਇੱਥੇ ਚਿੱਠੀ ਪਾਈਏ ਹੂੰ ਕਿ ਫਲਾਣੇ ਨਾਂ ਦਾ ਵੀ ਬੰਦਾ ਸਾਡਾ ਉੱਥੇ, ਹੂੰ ਉਹਨੂੰ ਮਿਲਣੀ ਚਾਹੀਦੀ ਹੈ। ਹੂੰ ਉਹ ਕੋ ਕੋਸ਼ਿਸ਼ ਕਰੇ ਹੂੰ ਕਿ ਆ ਤੂੰ ਸਾਡੇ ਪਿੰਡਾਂ 'ਚ ਕੋਈ ਬੰਦਾ ਰਿਹਾ ਹੀ ਨਹੀਂ ਹੁੰਦਾ। ਰਿਹਾ ਹੀ ਨਹੀਂ। ਜਿਹੜਾ ਕੋ ਰਿਹਾ ਮਰ ਗਿਆ। ਹੂੰ ਇਹਨਾਂ ਨੇ ਬੂਟੇ ਨਾਲ ਦੇ ਪਿੰਡ ਲਿਆ ਨਹੀਂ ਇਹਨਾਂ ਦੀ ਬਲਾਜ। ਠੀਕ ਹੈ ਠੀਕ ਹੈ ਜੀ।